ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਦੇਖ ਰਹੇ ਸਾਰੇ ਸਰੋਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਅਪਡੇਟ ਕੈਲੀਫੋਰਨੀਆ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਲ, ਸੁਰਜੀਤ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੌਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ 30 ਅਪ੍ਰੈਲ ਦਿਨ ਮੰਗਲਵਾਰ ਹੈ ਤੇ ਖਬਰਾਂ ਦੇ ਸਿਲਸਿਲੇ ਨੂੰ ਸ਼ੁਰੂਆਤ ਕਰਦੇ ਹਾਂ। ਪਿਛਲੇ ਕਈ ਦਿਨਾਂ ਤੋਂ ਇਹ ਜਿਹੜੀ ਖਬਰ ਚਰਚਾ ਦਾ ਵਿਸ਼ਾ ਬਣੀ ਪਈ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਨੂੰ ਵਧਾ ਕੇ $20 ਦੇ ਉੱਤੇ ਕੀਤਾ ਗਿਆ ਆ ਜੀ। ਤੇ ਹੁਣ ਜਿਹੜੇ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਰੈਸਟੋਰੈਂਟਸ ਆ, ਕਹਿੰਦੇ ਵੀ ਉਹਨਾਂ ਨੂੰ ਹੁਣ ਅਸਲੀਅਤ ਦਾ ਸਾਹਮਣਾ ਕਰਨਾ ਪੈ ਰਿਹਾ ਆ। ਬਰਡਨ, ਭਾਰ ਜਿਹੜਾ ਆ ਉਹ ਉਹਨਾਂ ਦੇ ਉੱਤੇ ਪੈ ਰਿਹਾ ਆ ਤੇ ਕਹਿੰਦੇ ਵੀ ਜਿੱਥੇ ਕਿ ਪ੍ਰੋਫਿਟੇਬਲ ਕੰਮ ਚੱਲ ਰਿਹਾ ਸੀ, ਉਹ ਸ਼ਿਫਟ ਹੋ ਕੇ ਇਸ ਟਾਈਮ ਘਾਟੇ ਦਾ ਸੌਦਾ ਬਣਦਾ ਜਾ ਰਿਹਾ। ਇਹ ਜਿਹੜੇ ਕੁਝ ਰੈਸਟੋਰੈਂਟਸ ਆ ਉਹਨਾਂ ਦਾ ਇਸ ਵਿੱਚ ਕਹਿਣਾ ਆ। ਤਕਰੀਬਨ 1 ਮਹੀਨਾ ਹੋ ਗਿਆ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਨੂੰ ਵਧੇ ਹੋਏ ਤੇ ਕਹਿੰਦੇ ਵੀ ਇਹ ਹਮੇਸ਼ਾ ਹੀ ਕੇਂਦਰ ਬਿੰਦੂ ਦੇ ਵਿੱਚ ਰਹੀ ਜਿਹੜੀ ਮਿਨੀਮਮ ਵੇਜ ਆ ਉਸ ਨੂੰ ਵਧਾਉਣ ਦੇ ਖਾਤਰ। ਤੇ ਜਦੋਂ ਦੀ ਮਿਨੀਮਮ ਵੇਜ ਦੇ ਵਿੱਚ ਵਾਧਾ ਹੋਇਆ ਆ, ਕਈ ਰੈਸਟੋਰੈਂਟਸ ਨੇ ਆਪਣੇ EMPLOYEES ਨੂੰ ਲੇ ਆਫ ਕੀਤਾ ਆ। ਕਈ ਥਾਵਾਂ ਦੇ ਉੱਤੇ EMPLOYEES ਦੀ ਥਾਂ ਦੇ ਉੱਤੇ ਕਿਓਸਕ ਕੰਪਿਊਟਰ ਸਿਸਟਮਸ ਆ, ਉਹਨਾਂ ਨੇ ਜਿਹੜਾ ਆਪਣੀ ਨਵੀਂ ਜਗ੍ਹਾ ਬਣਾਈ ਆ। ਇਹੀ ਨਹੀਂ, ਇਸ ਦੇ ਨਾਲ ਜਿਹੜੇ ਕਸਟਮਰ ਆ, ਜਿਹੜੇ ਖਪਤਕਾਰ ਆ, ਉੱਥੇ ਖਾਣ ਪੀਣ ਦੇ ਲਈ ਪਹੁੰਚਦੇ ਆ, ਉਹਨਾਂ ਦੇ ਵਿੱਚ ਵੀ ਜਿਹੜੇ ਆ ਫੂਡ ਦੇ ਵਿੱਚ ਵਾਧਾ ਹੋਇਆ ਆ। ਜੇ ਹੁਣ ਤੁਸੀਂ ਆਮ ਕਿਸੇ ਜਾਂਦੇ ਆ ਥਾਂ ਦੇ ਉੱਤੇ ਖਾਣ ਦੇ ਲਈ, ਤਾਂ ਜਿਹੜੀਆਂ ਚੀਜ਼ਾਂ ਪਹਿਲਾਂ ਕਿਤੇ $10 ਤੋਂ ਘੱਟ ਹੁੰਦੀਆਂ ਹੋਣਗੀਆਂ, ਜਾਂ ਓਵਰਆਲ ਜੇ ਦੇਖਿਆ ਜਾਵੇ ਤਾਂ ਕਈ ਪਰਸੈਂਟ ਉਹਨਾਂ ਦੇ ਵਿੱਚ ਪ੍ਰਾਈਸਿਸ ਦੇ ਵਿੱਚ ਵਾਧਾ ਹੋਇਆ ਆ। ਆਮ ਲੋਕਾਂ ਨੂੰ ਹੁਣ ਫਾਸਟ ਫੂਡ ਦੇ ਉੱਤੇ ਫੂਡ ਖਾਣਾ ਵੀ ਇੱਕ ਮਹਿੰਗੇ ਰੈਸਟੋਰੈਂਟ ਦੇ ਵਿੱਚ ਫੂਡ ਖਾਣ ਦੇ ਬਰਾਬਰ ਲੱਗ ਰਿਹਾ ਹੈਗਾ ਆ। ਸੋ ਚਿਪੋਟਲੇ, ਮੈਕਡੋਨਲਡ, ਉਹਨਾਂ ਨੇ ਤਾਂ ਪਹਿਲਾਂ ਹੀ ਚੇਤਾਵਨੀਆਂ ਦਿੱਤੀਆਂ ਸੀਗੀਆਂ ਵੀ ਜਦੋਂ ਤੁਸੀਂ ਮਿਨੀਮਮ ਵੇਜ ਨੂੰ $16 ਤੋਂ $20 ਕਰੋਗੇ ਤਾਂ ਉਹਨਾਂ ਦੀਆਂ ਘੱਟੋ ਘੱਟ ਜਿਹੜੀਆਂ 60 ਲੋਕੇਸ਼ਨਸ ਆ ਨੇਸ਼ਨ ਵਾਈਡ, ਉਹਨਾਂ ਉੱਤੇ ਅਸਰ ਜਿਹੜਾ ਉਹ ਪਊਗਾ। ਇੱਕ ABC ਨੇ ਜਿਹੜਾ ਕਹਿੰਦੇ ਵੀ ਡਾਟਾ ਫਰਮ ਦੇ ਨਾਲ ਮਿਲ ਕੇ ਜਿਹੜਾ ਉਹ ਐਨਾਲਿਸਿਸ ਜਿਹੜਾ ਕੀਤਾ ਆ 70 ਰੈਸਟੋਰੈਂਟਸ ਦੇ ਪ੍ਰਾਈਸਿਸ ਦਾ, ਕੈਲੀਫੋਰਨੀਆ ਦੇ ਵਿੱਚ ਖਾਣ ਵਾਲੀਆਂ ਥਾਵਾਂ ਦਾ, ਉਹਨਾਂ ਦੇ ਵਿੱਚ ਘੱਟੋ ਘੱਟ 10% ਜਿਹੜਾ ਆ ਪ੍ਰਾਈਸਿਸ ਦੇ ਵਿੱਚ ਵਾਧਾ ਹੋਇਆ ਆ, ਜੋ ਕਿ ਬਾਕੀ ਸਾਰੇ ਹੀ ਸੂਬਿਆਂ ਨੂੰ ਪਿੱਛੇ ਛੱਡਦਾ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੀ ਆਬਾਦੀ ਦੀ। 3 ਸਾਲਾਂ ਦੇ ਬਾਅਦ ਕੈਲੀਫੋਰਨੀਆ ਦੀ ਆਬਾਦੀ ਦੇ ਵਿੱਚ ਥੋੜਾ ਜਿਹਾ ਜਿਹੜਾ ਇਜ਼ਾਫਾ ਉਹ ਦੇਖਿਆ ਗਿਆ 2019 ਤੋਂ ਬਾਅਦ। ਤੇ ਇਸ ਟਾਈਮ ਜਿਹੜੇ ਗਵਰਨਰ ਗੈਵਿਨ ਨਿਊਸਮ ਦੇ ਵੱਲੋਂ ਜਿਹੜੇ ਉਹਨਾਂ ਦੇ ਦਫ਼ਤਰ ਵੱਲੋਂ ਜਿਹੜਾ ਡਾਟਾ ਰਿਲੀਜ਼ ਕੀਤਾ ਗਿਆ ਜਾਂ ਜਿਹੜੇ ਤੇ ਡਿਸਕਸ਼ਨ ਚੱਲ ਰਹੀ ਹੈ, ਉਹਦੇ ਮੁਤਾਬਕ 67,000 ਜਿਹੜੇ ਨਵੇਂ ਰੈਜ਼ੀਡੈਂਟਸ ਨੇ ਉਹ ਕੈਲੀਫੋਰਨੀਆ ਦੇ ਵਿੱਚ ਆਏ ਨੇ, ਇਨਕਰੀਜ਼ ਦੇਖਿਆ ਗਿਆ। ਤੇ ਇਹ 2023 ਤੋਂ ਬਾਅਦ ਜੇ ਇਹਨੂੰ ਫੀਸਦੀ ਦੇ ਵਿੱਚ ਦੇਖਿਆ ਜਾਵੇ ਤਾਂ ਇਹ 0.17% ਇਨਕਰੀਜ਼ ਬਣਦਾ ਹੈ। 3 ਸਾਲਾਂ ਤੋਂ ਲਗਾਤਾਰ ਇਹ ਜਿਹੜੀ ਕੈਲੀਫੋਰਨੀਆ ਇਹਦੀ ਆਬਾਦੀ ਲਗਾਤਾਰ ਘਟਦੀ ਜਾ ਰਹੀ ਸੀ, ਜਾਂ ਕਹਿ ਲਈਏ ਕਿ ਵਧੀ ਨਹੀਂ ਸੀ। ਉਹਦੇ ਵਿੱਚ ਪਹਿਲਾਂ ਜਿਹੜੇ ਦੱਸੇ ਗਏ ਨੇ ਕੈਲੀਫੋਰਨੀਆ ਦੇ ਨਿਊਸਮ ਐਡਮਿਨਿਸਟ੍ਰੇਸ਼ਨ ਵੱਲੋਂ, ਉਹਨਾਂ ਨੇ ਇਸ ਡਿਕਲਾਈਨ ਦੇ ਲਈ ਬਲੇਮ ਕੀਤਾ ਸੀਗਾ ਇਨਕਰੀਜ਼ਡ ਆਫ ਮੋਰਟੈਲਿਟੀ ਰੇਟਸ ਜਿਹੜੇ ਨੇ ਕਰੋਨਾ ਵਾਇਰਸ ਪੈਂਡੇਮਿਕ ਕਰਕੇ, ਉਹ ਕਹਿੰਦੇ ਘਟੇ ਸੀਗੇ। ਬਰਥ ਰੇਟ ਜਿਹੜਾ ਡਿਕਲਾਈਨ ਹੋ ਗਿਆ ਸੀਗਾ, ਸਲੋ ਡਾਊਨ ਹੋ ਗਿਆ ਸੀਗਾ ਲੀਗਲ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਵਿੱਚ ਪੈਂਡੇਮਿਕ ਕਰਕੇ ਜਾਂ ਹੋਰ ਚੀਜ਼ਾਂ ਕਰਕੇ। ਤੇ ਨਾਲ ਹੀ ਕਹਿੰਦੇ ਕਿ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੀਆਂ ਕੁਝ ਨੀਤੀਆਂ ਸੀਗੀਆਂ, ਉਹਨਾਂ ਦੇ ਵੱਲੋਂ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਕੁਝ ਬਦਲਾਅ, ਕੁਝ ਕਰੋਨਾ ਵਾਇਰਸ ਕਰਕੇ ਤੇ ਕੁਝ ਬਰਥ ਰੇਟ ਡਿੱਗਣ ਕਰਕੇ ਕੈਲੀਫੋਰਨੀਆ ਦੀ ਆਬਾਦੀ ਲਗਾਤਾਰ ਘਟੀ ਸੀ, ਵਧੀ ਨਹੀਂ ਸੀ। 3 ਸਾਲਾਂ ਦੇ ਵਿੱਚ ਇਹਦੇ ਵਿੱਚ ਇਜ਼ਾਫਾ ਦੇਖਿਆ ਗਿਆ। ਪਹਿਲੀ ਵਾਰੀ
67,000 ਰੈਜ਼ੀਡੈਂਸ ਜਿਹੜੇ ਨੇ ਉਹ ਨਵੇਂ ਵਧੇ ਨੇ ਕੈਲੀਫੋਰਨੀਆ ਦੀ ਆਬਾਦੀ ਦੇ ਵਿੱਚ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਇਹਦੀ ਜਿਹੜੀ ਇਹ ਸੂਬੇ ਦੀ ਆਬਾਦੀ ਹੈ, ਅ, ਅ, 39.1 ਮਿਲੀਅਨ ਰੈਜ਼ੀਡੈਂਸ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਨੇ ਤੇ ਯੂਐਸ ਦੇ ਵਿੱਚ ਕੈਲੀਫੋਰਨੀਆ ਉਹਨਾਂ ਸੂਬਿਆਂ ਦੇ ਵਿੱਚ ਗਿਣਿਆ ਜਾਂਦਾ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਆਬਾਦੀ ਹੈ ਜਾਂ ਸੰਘਣੀ ਆਬਾਦੀ ਵਸਦੀ ਹੈ। ਜੀ, ਪੂਰੇ ਮੁਲਕ ਦੇ ਵਿੱਚ ਵਾਹਦ ਸੂਬਾ ਹੈ ਜਿੱਥੇ ਸਭ ਤੋਂ ਵੱਧ ਪਾਪੂਲੇਸ਼ਨ ਆ। ਜੀ 100 ਤੇ 69 ਸਾਲਾਂ ਲਈ ਹਰ ਸਾਲ ਕੈਲੀਫੋਰਨੀਆ 'ਚ ਪਾਪੂਲੇਸ਼ਨ ਵੱਧਦੀ ਰਹੀ, ਜੀ ਪਰ ਇਹ ਜਿਹੜੀ ਸਟ੍ਰੀਕ ਆ ਵਾਧੇ ਦਾ ਜਿਹੜਾ ਇਹ ਆંકੜਾ ਆ 2020 ਦੇ ਵਿੱਚ 2020 ਦੇ ਵਿੱਚ ਇਹ ਰੁਕਿਆ ਕੋਵਿਡ ਦੇ ਆਉਣ ਦੇ ਨਾਲ। ਉਦੋਂ ਕੈਲੀਫੋਰਨੀਆ ਨੇ ਪਾਪੂਲੇਸ਼ਨ ਲੂਜ਼ ਕੀਤੀ। ਕੈਲੀਫੋਰਨੀਆ ਨੇ ਪਾਪੂਲੇਸ਼ਨ ਲੂਜ਼ ਹੀ ਨਹੀਂ ਕੀਤੀ, ਇਹਨਾਂ ਨੇ ਆਪਣੀ ਪੋਲੀਟੀਕਲ ਪਾਵਰ ਵੀ ਥੋੜੀ ਜਿਹੀ ਲੂਜ਼ ਕੀਤੀ। 2 ਸੀਟਾਂ ਜਿਹੜੀਆਂ ਇਹਨਾਂ ਦੀਆਂ ਉੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਘਟ ਗਈਆਂ ਹੈਗੀਆਂ, ਪਰ ਹੁਣ ਮੁੜ ਦੁਬਾਰਾ ਕੈਲੀਫੋਰਨੀਆ ਦੇ ਵਿੱਚ ਪਾਪੂਲੇਸ਼ਨ ਦਾ ਇਜ਼ਾਫਾ ਜਿਹੜਾ ਆ ਉਹ ਹੋਣਾ ਸ਼ੁਰੂ ਹੋ ਗਿਆ ਆ। ਹੁਣ ਇਹ ਨਹੀਂ ਪਤਾ ਵੀ ਕਈ ਲੋਕ ਜਿਹੜੇ ਵਰਕ ਫਰੋਮ ਹੋਮ ਵਾਲੇ ਮੂਵ ਹੋਏ ਸੀ ਉਹ ਵਾਪਸ ਆਏ ਆ, ਜਾਂ ਜਿਹੜੇ ਸੂਬਿਆਂ 'ਚ ਗਏ ਆ ਉੱਥੋਂ ਮੱਛੀ ਪੱਥਰ ਝੱਟ ਕੇ ਮੁੜੀ ਆ, ਜਾਂ ਨਵੇਂ ਲੋਕ ਵੀ ਜਿਹੜੇ ਆ ਉਹ ਆਬਵੀਅਸਲੀ ਜਿਹੜੇ ਉਹ ਇੱਥੇ ਆਉਂਦੇ ਰਹਿੰਦੇ। ਇਹ ਵੀ ਆ ਵੀ ਜਿਹੜੇ ਇਮੀਗ੍ਰੈਂਟਸ ਕਾਫੀ ਰਹਿੰਦੇ ਨੇ ਇਸ ਪਾਸੇ ਕੈਲੀਫੋਰਨੀਆ 'ਚ, ਉਹਨਾਂ ਦੇ ਜਿਹੜੇ ਨਵੇਂ ਰਿਸ਼ਤੇਦਾਰ ਦੋਸਤ ਮਿੱਤਰ ਜਿਹੜੇ ਪਹੁੰਚਦੇ ਆ ਤਾਂ ਉਹ ਇਸ ਨੂੰ ਆਪਣਾ ਨਵਾਂ ਘਰ ਹੀ ਬਣਾਉਂਦੇ ਹੈਗੇ ਆ। ਰੀਸੈਂਟਲੀ ਆਪਾਂ ਖਬਰ ਵੀ ਕੀਤੀ ਸੀ ਵੀ ਪੂਰੇ ਸੂਬਿਆਂ ਦੇ ਵਿੱਚੋਂ ਕੈਲੀਫੋਰਨੀਆ ਤੇ ਕੁਛ ਕੀ ਜਿਹੜੇ ਉਹ ਸੂਬੇ ਆ ਜਿਹੜੇ ਕਿ ਨਵੇਂ ਆ ਰਹੇ ਇਮੀਗ੍ਰੈਂਟਸ ਦੀ ਇੱਕ ਪਸੰਦੀਦਾ ਥਾਂ ਬਣੇ ਹੋਏ ਆ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਵਿੱਚ ਇੱਕ ਅਜਿਹਾ ਬਿੱਲ ਪ੍ਰਪੋਜ਼ ਕੀਤਾ ਜਾ ਰਿਹਾ ਆ, ਸੈਨੇਟ ਬਿੱਲ 333, ਜਿਸ ਦੇ ਨਾਲ ਜਿਹੜੇ ਹੋਮਲੈਸ ਹਾਈ ਸਕੂਲ ਸੀਨੀਅਰਸ ਆ ਉਹਨਾਂ ਨੂੰ ਕੈਸ਼ ਯਾਨੀ ਕਿ ਰਾਸ਼ੀ ਜਿਹੜੀ ਆ, ਨਗਦ ਪੈਸੇ ਜਿਹੜੇ ਆ ਉਹ ਦਿੱਤੇ ਜਾ ਸਕਦੇ ਆ। ਆਉਂਦੇ ਕਹਿੰਦੇ ਵੀ 4 ਮਹੀਨਿਆਂ ਦੇ ਲਈ $1000 ਮੰਥਲੀ ਜਿਹੜਾ ਸਟਾਈਪੈਂਡ ਆ ਉਹਨਾਂ ਨੂੰ ਦਿੱਤਾ ਜਾਊਗਾ ਜਿਹੜੇ ਹਾਈ ਸਕੂਲ ਦੇ ਸੀਨੀਅਰਸ ਇਸ ਟਾਈਮ ਹੋਮਲੈਸਨੈਸ ਐਕਸਪੀਰੀਅੰਸ ਕਰ ਰਹੇ ਆ, ਯਾਨੀ ਕਿ ਬੇਘਰੇ ਆ। ਕਹਿੰਦੇ ਵੀ ਤਕਰੀਬਨ 15,000 ਅਜਿਹੇ ਹਾਈ ਸਕੂਲ ਦੇ ਸੀਨੀਅਰਸ ਆ ਜੋ ਹੋਮਲੈਸਨੈਸ ਇਸ ਨੂੰ ਐਕਸਪੀਰੀਅੰਸ ਕਰ ਰਹੇ ਆ। ਸਟੂਡੈਂਟ ਹੋਮਲੈਸਨੈਸ ਜਿਹੜੇ ਆ ਉਸ ਦੇ ਵਿੱਚ ਵਾਧਾ ਹੋਇਆ ਆ, ਪਹਿਲੋਂ ਜਿਹੜੀ ਉਹ ਘਟੀ ਸੀ। ਸੋ ਸੈਨ ਹੋਜ਼ੇ ਦੇ ਜਿਹੜੇ ਲੈਜਿਸਲੇਟਰ ਹੈਗੇ ਨੇ ਉਹਨਾਂ ਨੇ ਡੇਵ ਕੋਟੀਜ਼ੀ ਜਿਹੜੇ ਸਟੇਟ ਸੈਨੇਟਰ ਨੇ, ਉਹਨਾਂ ਨੇ ਜਿਹੜਾ ਸੈਨੇਟ ਬਿੱਲ 333 ਇਸ ਨੂੰ 2023 ਦੇ ਵਿੱਚ ਇੰਟਰੋਡਿਊਸ ਕੀਤਾ ਸੀ। ਅਜਿਹੇ ਸਟੂਡੈਂਟ ਜੋ ਹੋਮਲੈਸਨੈਸ ਦੀ ਮਾਰ ਹੇਠ ਆ ਉਹਨਾਂ ਨੂੰ ਰਾਹਤ ਮੁਹੱਈਆ ਕਰਾਉਣ ਦੇ ਲਈ, ਕਹਿੰਦੇ ਵੀ ਜਿੱਦਾਂ ਹੀ ਉਹਨਾਂ ਦੇ ਹੱਥ ਦੇ ਵਿੱਚ ਡਿਪਲੋਮਾ ਆ ਜਾਊਗਾ ਉਹਨਾਂ ਦੇ ਜਿਹੜੇ ਫੈਡਰਲ ਬੈਨੀਫਿਟਸ ਆ ਉਹ ਨਾਲ ਦੇ ਨਾਲ ਖਤਮ ਹੋ ਜਾਣਗੇ। ਤੇ ਕਹਿੰਦੇ ਵੀ ਜਿਹੜੇ ਹੋਰ ਨਾਨ ਹੋਮਲੈਸ ਸਟੂਡੈਂਟਸ ਆ ਕਹਿੰਦੇ ਵੀ ਇਹ ਸਾਰੇ ਸਟੂਡੈਂਟਸ ਲਈ ਇੱਕ ਜੋਏ ਦਾ ਇੱਕ ਖੁਸ਼ੀ ਦਾ ਜਿਹੜਾ ਉਹ ਕਾਰਨ ਜਿਹੜਾ ਉਹ ਹੁੰਦਾ ਆ। ਪਰ ਇਹਨਾਂ ਵਿਦਿਆਰਥੀਆਂ ਦੇ ਲਈ ਕੋਈ ਘਰ ਨਹੀਂ ਹੁੰਦਾ ਜਾਣ ਨੂੰ ਜਦ ਉਹਨਾਂ ਦੀ ਡਿਗਰੀ ਪੂਰੀ, ਡਿਪਲੋਮਾ ਪੂਰਾ ਜਿਹੜਾ ਉਹ ਹੋ ਜਾਂਦਾ ਆ। ਸਕੂਲ ਡਿਸਟ੍ਰਿਕਟ ਕਹਿੰਦੇ ਸਪੋਰਟ ਕਰਦੇ ਆ ਅਜਿਹੇ ਵਿਦਿਆਰਥੀਆਂ ਨੂੰ ਜਿਹੜੇ ਹੋਮਲੈਸਨੈਸ ਐਕਸਪੀਰੀਅੰਸ ਕਰ ਰਹੇ ਆ। ਕੁਝ ਫੰਡਿੰਗ ਤੇ ਸਰਵਿਸਿਜ਼ ਮੈਕਿਨੀ ਵੈਂਟੋ ਐਕਟ ਦੇ ਤਹਿਤ ਉਹਨਾਂ ਨੂੰ ਪਹਿਲਾਂ ਹੀ ਜਿਹੜੀ ਉਹ ਦਿੱਤੀ ਜਾ ਰਹੀ ਆ। ਪਰ ਡੇਵ ਕੋਟੀਜ਼ੀ ਦੇ ਇਸ ਪ੍ਰੋਗਰਾਮ ਦੇ ਤਹਿਤ 15,000 ਵਿਦਿਆਰਥੀਆਂ ਨੂੰ $1000 4 ਮਹੀਨਿਆਂ ਲਈ ਦਿੱਤਾ ਜਾ ਸਕਦਾ ਆ। ਸੋਰ ਪ੍ਰੋਗਰਾਮ ਕੈਲੀਫੋਰਨੀਆ ਸਕਸੈਸ ਓਪਰਚੁਨਿਟੀ ਅਕੈਡਮਿਕ ਰੈਜ਼ਿਲੀਅੰਸ ਦੇ ਤਹਿਤ ਕਹਿੰਦੇ ਵੀ ਇਹਨੂੰ $3 ਮਿਲੀਅਨ ਦਾ ਇੱਕ ਪ੍ਰੋਗਰਾਮ ਇੱਕ ਸੈਂਟਾ ਕਲਾਰਾ ਕਾਉਂਟੀ ਨੇ ਸ਼ੁਰੂ ਕੀਤਾ ਸੀ, ਉਸ ਦੀ ਤਰਜ਼ ਦੇ ਉੱਤੇ ਇਹ ਬਣਾਇਆ ਗਿਆ ਆ। ਜੀ ਅਗਲੀ ਖਬਰ ਵੀ ਜਿਹੜੀ ਆ ਉਹ ਹੋਮਲੈਸਨੈਸ ਦੇ ਨਾਲ ਹੀ ਜੁੜਦੀ ਹੈ। ਇੱਕ ਸਟੱਡੀ ਆਈ ਹੈ, ਰਿਸਰਚ ਕੀਤੀ ਗਈ ਹੈ ਬੈਨੀਆਫ ਹੋਮਲੈਸ ਐਂਡ ਹਾਊਸਿੰਗ ਇਨੀਸ਼ੀਏਟਿਵ ਤੇ UC ਸੈਨ ਫਰਾਂਸਿਸਕੋ ਤੇ ਹੋਰ ਵੀ ਜਿਹੜੇ ਆਥਰ ਨੇ ਇਹਨਾਂ ਨੇ ਸਟੱਡੀ ਕੀਤੀ ਆ। ਇਹ ਸਟੱਡੀ ਦੇ ਮੁਤਾਬਕ ਉਹ ਕਹਿੰਦੇ ਕਿ ਉਹ ਸੁਝਾਅ ਦੇ ਰਹੇ ਨੇ ਜਾਂ ਕਹਿ ਲਈਏ ਕਿ ਉਹਨਾਂ ਦਾ ਇੱਕ ਪੁਆਇੰਟ ਹੈ, ਜਦੋਂ ਉਹਨਾਂ ਨੇ ਲਾਸ ਐਂਜਲਸ ਅਕੈਡਮਿਕਸ ਦੇ ਵਿੱਚ ਇਸ ਪਾਲਿਸੀ ਨੂੰ ਬਰੀਫ ਕੀਤਾ, ਉਹ ਕਹਿੰਦੇ ਕਿ 750 ਤੋਂ ਲੈ ਕੇ ਜੇਕਰ $1000 ਅਸੀਂ ਦੇ ਦਈਏ ਜਿਹੜੇ ਕਿ ਲੋਕ ਜਿਨ੍ਹਾਂ ਦੇ ਕੋਲੇ ਘਰ ਨਹੀਂ ਆ, ਬੇਘਰੇ ਆ, ਤੇ ਉਸ ਤੋਂ ਬਾਅਦ ਕਹਿੰਦੇ ਇਹੀ ਇੰਨੀ ਕੁ ਰਕਮ ਨਾਲ ਅਸੀਂ ਆਪਣੀਆਂ ਜਿਹੜੀਆਂ ਸਿਟੀਜ਼ ਦੇ ਵਿੱਚ ਜਿੰਨੇ ਵੀ ਜਿਹੜੇ ਹੋਮਲੈਸ ਨੇ ਉਹ ਆਪਣੇ ਘਰ ਬਣਾਏ ਹੋਏ ਜਾਂ ਆਪਣੇ ਟਿਕਾਣੇ ਬਣਾਏ ਹੋਏ ਤੇ ਇਹਨਾਂ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਨਾਲ ਹੀ ਇਹ ਗੱਲ ਕਹੀ ਗਈ ਕਿ ਉਹ ਕਹਿੰਦੇ ਕਿ ਅਸੀਂ ਇਸ ਸਟੱਡੀ ਦੇ ਵਿੱਚ ਕਈ ਸਿਟੀਜ਼ ਨੂੰ ਕੰਸੀਡਰ ਕੀਤਾ ਹੈ, ਲਾਸ ਐਂਜਲਸ ਦੇ ਨਾਲ ਹੋਰ ਵੀ, ਜਿੱਥੇ ਇਹ ਆਰਗੂਮੈਂਟ ਚੱਲਦਾ ਜਾਂ ਇਹ ਬਹਿਸ ਚੱਲਦੀ ਹੈ ਹਮੇਸ਼ਾ ਕਿ ਕਿਉਂ ਪੈਸਾ ਦੇਣਾ, ਜਦ ਕਿ ਉਹ ਕਹਿੰਦੇ ਕਿ ਇਹਦਾ ਦੂਜਾ ਪਹਿਲੂ ਇਹ ਵੀ ਹੈ ਕਿ ਇਸ ਪੈਸੇ ਨੂੰ ਖਰਚ ਕਰਕੇ ਇਹਨਾਂ ਲੋਕਾਂ ਨੂੰ ਅਫੋਰਡੇਬਲ ਹਾਊਸਸ ਦੇ ਵਿੱਚ ਵਾੜਿਆ ਜਾ ਸਕਦਾ ਜਾਂ
ਅਪਾਰਟਮੈਂਟਸ ਦੇ ਵਿੱਚ ਜਿਨ੍ਹਾਂ ਦਾ ਖਰਚਾ ਘੱਟ ਆ, ਕਿਰਾਇਆ ਘੱਟ ਆ, ਉਹਨਾਂ ਦੇ ਵਿੱਚ ਇਹਨਾਂ ਨੂੰ ਵਾੜਿਆ ਜਾ ਸਕਦਾ ਹੈ। ਪਰ ਕਹਿੰਦੇ ਕਿ ਇਹਦਾ ਦੂਜਾ ਜਿਹੜਾ ਪਹਿਲੂ ਇਸੇ ਸਟੱਡੀ ਦਾ, ਉਹ ਇਹ ਵੀ ਕਹਿੰਦਾ ਜਦ ਪਬਲਿਕ ਦੇ ਵਿੱਚ ਜਦੋਂ ਇਹਨੂੰ ਰੱਖਿਆ ਗਿਆ, ਪਬਲਿਕ ਦੇ ਜਿਹੜੇ ਸੁਝਾਅ ਲਏ ਗਏ, ਉਹ ਕਹਿੰਦੇ ਕਿ ਕਿਉਂ ਜਿਹੜਾ ਟੈਕਸ ਪੇਅਰ ਦਾ ਪੈਸਾ ਤੁਸੀਂ ਕਿਉਂ ਦੇਣਾ ਚਾਹੁੰਦੇ ਹੋ, ਜਦ ਕਿ ਆਲਰੇਡੀ ਇਹਨਾਂ ਨੂੰ ਬਹੁਤ ਸਾਰੇ ਪ੍ਰੋਗਰਾਮਾਂ ਦੇ ਤਹਿਤ ਨਾਗਰਿਕ ਪ੍ਰੋਗਰਾਮਾਂ ਦੇ ਤਹਿਤ ਇਹ ਲੋਕ ਪੈਸਾ ਕਲੇਮ ਕਰਦੇ ਆ। ਤਾਂ ਹੁਣ ਜਿਹੜੀ ਹੈ ਉਹ ਕਹਿੰਦੇ ਕਿ ਸਟੱਡੀ ਤੋਂ ਬਾਅਦ ਇਸ ਗੱਲ ਦੇ ਉੱਤੇ ਜਿਹੜੀ ਬਹਿਸ ਚੱਲਦੀ ਹੈ ਕਿ ਸਟਰੀਟ ਨੂੰ ਸਾਫ਼ ਕਰਾਉਣ ਦੇ ਲਈ ਕੀ ਹੋਰ ਪੈਸਾ ਉਹ ਵੀ ਫੰਡ ਦੇ ਰੂਪ ਦੇ ਵਿੱਚ ਖਰਚਣਾ ਜਾਇਜ਼ ਹੈ ਜਾਂ ਫਿਰ ਨਹੀਂ। ਪਰ ਜਿਹੜੇ ਸਟੱਡੀ ਨੂੰ ਕਰਾਉਣ ਵਾਲੇ ਨੇ ਜਾਂ ਜਿਹੜੇ ਇਹਦੇ ਪ੍ਰੋ ਲੋਕ ਨੇ, ਜਿਹੜੇ ਇਹਨੂੰ ਕਹਿੰਦੇ ਨੇ ਕਿ ਇਹ ਸਟੱਡੀ ਠੀਕ ਹੈ, ਉਹ ਕਹਿੰਦੇ ਕਿ ਇਹ ਫਾਸਟੈਸਟ ਵੇ ਸਾਬਤ ਹੋ ਸਕਦਾ ਹੈ ਕਿ ਗਲੀਆਂ ਸਾਫ਼ ਕਰਾਉਣ ਦੇ ਲਈ ਜਾਂ ਉਹਨਾਂ ਥਾਵਾਂ ਤੋਂ ਬੇਘਰੇ ਲੋਕਾਂ ਨੂੰ ਟਿਕਾਣੇ ਦੇਣ ਦੇ ਲਈ, ਜੇਕਰ ਆਪਾਂ ਉਹਨਾਂ ਨੂੰ $750 ਤੋਂ ਲੈ ਕੇ $1000 ਦੀ ਪੇਮੈਂਟ ਕਰਦੇ ਹਾਂ। ਜੀ। ਜੀ। ਅਗਲੀ ਗੱਲ ਕਰੀਏ ਹਾਈਵੇ 1 ਮੋਨੋਰੇ ਕਾਉਂਟੀ ਦੇ ਵਿੱਚ ਜਦ 4 ਅਪ੍ਰੈਲ ਨੂੰ ਕਾਫੀ ਭਾਰੀ ਮੀਂਹ ਪਏ ਸੀ, ਇਹ ਸਮੁੰਦਰ ਦੇ ਵਿੱਚ ਕੁਝ ਹਿੱਸਾ ਇਸ ਦਾ ਰੁੜ ਗਿਆ ਸੀ। ਹੁਣ ਕਹਿੰਦੇ ਵੀ ਪਬਲਿਕ ਨੂੰ ਮੁੜ ਦੁਬਾਰਾ ਬਿਗ ਸਰ ਵਾਲੇ ਪਾਸੇ ਇਹ ਹਾਈਵੇ 1 ਵਾਲੇ ਪਾਸੇ ਜਿਹੜਾ ਉਹ ਜਾਣ ਦੀ ਇਜਾਜ਼ਤ ਮਿਲੀ ਆ। ਇਹ ਨਹੀਂ ਆ ਵੀ ਕਹਿੰਦੇ ਵੀ ਫੁੱਲ ਫਲੈਜ ਸ਼ੁਰੂ ਹੋਇਆ, ਪਰ ਕੁਝ ਹਿੱਸਾ ਪਾਰਸ਼ਲ ਹਾਈਵੇ 1 ਉਹ ਦੁਬਾਰਾ ਜਿਹੜਾ ਆ ਉਹ ਸ਼ੁਰੂ ਕਰ ਦਿੱਤਾ ਗਿਆ ਆ। ਕਹਿੰਦੇ ਵੀ ਲਿਮਿਟਿਡ ਲੋਕਾਂ ਨੂੰ ਹੀ ਜਿਹੜੇ ਕੋਸਟ ਦੇ ਲਾਗੇ ਰਹਿੰਦੇ ਆ ਉਹਨਾਂ ਦੇ ਲਈ ਪਹਿਲੀ ਵਾਰੀ ਇਸ ਨੂੰ ਹੁਣ ਸ਼ੁਰੂ ਕੀਤਾ ਗਿਆ ਹੈਗਾ ਆ। ਵਿਜ਼ਟਰਸ ਕਹਿੰਦੇ ਵੀ ਉਹ ਸਿਰਫ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਦੇ ਦਰਮਿਆਨ ਹੀ ਜਿਹੜੇ ਆ ਉਹ ਜਾ ਸਕਣਗੇ। ਬਾਕੀ ਜਿਹੜੇ ਲੋਕ ਉੱਥੇ ਨਜ਼ਦੀਕ ਰਹਿੰਦੇ ਆ ਉਹ ਜਿਹੜੇ ਉਹ ਆ ਜਾ ਸਕਦੇ ਆ। ਪਾਵਰ ਪੋਲਸ ਤੇ ਜਿਹੜੇ ਟ੍ਰੈਫਿਕ ਸਿਗਨਲਸ ਆ ਉਹ ਕਿੱਥੇ ਹੁਣ ਕਹਿੰਦੇ ਆ ਵੀ ਉਹ ਸੈਟਅਪ ਕੀਤੇ ਜਾ ਰਹੇ ਆ, ਪਰ ਬਿਲਕੁਲ ਕਲਿਫ ਦੇ ਲਾਗੇ ਹੋਣ ਦੇ ਨਾਲ ਉੱਥੇ ਕਹਿੰਦੇ ਵੀ ਕਾਫੀ ਮੁਸ਼ਕਲਾਂ ਜਿਹੜੀਆਂ ਆ ਉਹ ਆ ਰਹੀਆਂ ਆ। ਸੋ ਹਾਈਵੇ 1 ਮੁੜ ਦੁਬਾਰਾ ਕੁਛ ਜਿਹੜੇ ਲਿਮਿਟਿਡ ਜਿਹੜੀ ਟੂ ਐਂਡ ਫਰੋ ਟ੍ਰੈਫਿਕ ਦੇ ਲਈ ਚਾਲੂ ਕੀਤਾ ਗਿਆ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਜਿਹੜੀ ਆ ਉਹ ਆ ਰਹੀ ਹੈ ਇਸ ਟਾਈਮ ਜਿਹੜੀ ਲੋਕ ਪੈਸਾ ਨਹੀਂ ਕਲੇਮ ਕਰਦੇ ਉਸ ਦੇ ਨਾਲ ਜੁੜੀ ਹੋਈ, ਤੇ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਵਰਸਾਈਡ ਕਾਉਂਟੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੇ ਪੈਸਾ ਨਹੀਂ ਕਲੇਮ ਕੀਤਾ, ਤੇ 1.6 ਮਿਲੀਅਨ ਜਿਹੜੇ ਡਾਲਰ ਨੇ ਉਹ ਪਏ ਹੋਏ ਨੇ ਅਨਕਲੇਮਡ ਫੰਡਸ ਦੇ ਰੂਪ ਦੇ ਵਿੱਚ। ਕਹਿੰਦੇ ਕਿ ਜਿਹੜਾ ਰਿਵਰਸਾਈਡ ਕਾਉਂਟੀ ਟ੍ਰੀਜ਼ਰ ਟੈਕਸ ਕਲੈਕਟਰ ਆਫਿਸ ਹੈ, ਉਹਨੇ ਦੱਸਿਆ ਕਿ 13,000 ਕਲੇਮੈਂਟਸ ਅਜਿਹੇ ਨੇ ਜਿਨ੍ਹਾਂ ਨੇ ਇਸ ਰਕਮ ਨੂੰ ਕਲੇਮ ਨਹੀਂ ਕੀਤਾ, ਤੇ ਜੇਕਰ ਇਹ ਨਹੀਂ ਕਲੇਮ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਇਹਨੂੰ ਪਰਮਾਨੈਂਟਲੀ ਜਿਹੜਾ ਫੋਰਫਿਟਡ ਕਰ ਦਿੱਤਾ ਜਾਊਗਾ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ। ਨਾਲ ਹੀ ਉਹ ਦੱਸਦੇ ਨੇ ਕਿ ਜਿਹੜਾ ਇਹ ਜਿਹੜੇ ਟੈਕਸ ਕਲੈਕਟਰ ਨੇ ਜਿਹੜੀ ਬਾਈਟ ਦਿੱਤੀ ਜਾਂ ਕਹਿ ਲਓ ਕਿ ਵਰਸ਼ਨ ਦਿੱਤਾ, ਉਹਦੇ ਮੁਤਾਬਕ ਉਹ ਕਹਿੰਦੇ ਕਿ ਬਿਲਿੰਗ ਦਾ ਜਾਂ ਕਲੈਕਟਿੰਗ ਪ੍ਰਾਪਰਟੀ ਟੈਕਸ ਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਟੈਕਸ ਨੇ ਜਾਂ ਰਕਮਾਂ ਨੇ ਜਿਹੜੀਆਂ ਇਸ ਰਕਮ ਦੇ ਵਿੱਚ 1.6 ਮਿਲੀਅਨ ਦੇ ਵਿੱਚ ਜਿਹੜੀਆਂ ਐਡ ਹੋਈਆਂ ਪਈਆਂ ਨੇ। ਕਈ ਵਾਰੀ ਆਪਾਂ ਇਹ ਵੀ ਦੇਖਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਉਹ ਵੀ ਕਈ ਗਿਫਟ ਕਾਰਡ ਜਾਂ ਕੁਝ ਹੋਰ ਇਹੋ ਜਿਹਾ ਆਪਣੇ ਯੂਜ਼ਰਸ ਨੂੰ ਦਿੰਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ, ਤਾਂ ਆਪਾਂ ਉਹਨੂੰ ਵੀ ਕਈ ਵਾਰੀ ਕਲੇਮ ਨਹੀਂ ਕਰਦੇ। ਸੋ 1300 ਰਿਵਰਸਾਈਡ ਕਾਉਂਟੀ ਦਾ ਵਸਨੀਕ ਅਜਿਹਾ ਜਿਹਨੇ 1.6 ਮਿਲੀਅਨ ਦੀ ਜਿਹੜੀ ਰਕਮ ਹੈ ਉਹਨੂੰ ਹਲੇ ਕਲੇਮ ਹੀ ਨਹੀਂ ਕੀਤਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਲੇਮ ਨਹੀਂ ਹੁੰਦਾ ਤਾਂ ਇਹ ਰਕਮ ਜਿਹੜੀ ਆ ਉਹ ਆਲਰੇਡੀ ਖਤਮ ਕਰ ਦਿੱਤੀ ਜਾਊਗੀ ਜਾਂ ਇਹਨੂੰ ਤੁਸੀਂ ਕਲੇਮ ਭਵਿੱਖ ਦੇ ਵਿੱਚ ਨਹੀਂ ਕਰ ਸਕੋਗੇ। ਜੀ ਬਿਲਕੁਲ, ਇਹ ਕੈਲੀਫੋਰਨੀਆ ਦੇ ਕਿਸੇ ਵੀ ਤੁਸੀਂ ਕਾਉਂਟੀ ਸ਼ਹਿਰ ਦੇ ਵਿੱਚ ਰਹਿੰਦੇ ਆ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਜਾ ਕੇ ਸਰਚ ਕਰ ਸਕਦੇ। ਕੈਲੀਫੋਰਨੀਆ ਸਟੇਟ ਟ੍ਰੈਜਰਰ ਦੇ ਵਿੱਚ ਵੀ ਅਨਕਲੇਮਡ ਪ੍ਰਾਪਰਟੀ ਜਾਂ ਲੋਸਟ ਮਨੀ ਜਿਹਨੂੰ ਕਹਿੰਦੇ ਆ, ਇਹ ਸਟੇਟ ਕੰਟਰੋਲਰ ਆਫਿਸ ਦੇ ਅੰਡਰ ਆਉਂਦੇ ਆ। ਉੱਥੇ ਜਾ ਕੇ ਤੁਸੀਂ ਇਹ ਆਪਣੇ ਜਿਹੜੇ ਉਹ ਚੈੱਕ ਕਰ ਸਕਦੇ ਆ। ਇਹ ਬੈਂਕ ਅਕਾਊਂਟ ਵੀ ਹੋ ਸਕਦੇ ਆ, ਕੋਈ CD ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਆ। ਯੂਟਿਲਿਟੀ ਅਕਾਊਂਟ ਕਈ ਵਾਰੀ ਤੁਸੀਂ ਜਿੱਦਾਂ ਮੰਨ ਲਓ ਇੱਕ ਉਦਾਹਰਣ ਦੇ ਤੌਰ ਦੇ ਉੱਤੇ ਕੋਈ ਐਪਲ ਵਾਲਾ ਆ, ਉਹਨਾਂ ਦੇ ਉਲਟ ਕੋਈ ਲਾਸੂਟ ਹੋਇਆ, ਉਹਨਾਂ ਨੇ ਕੁਛ ਮਨੀ ਜਿਹੜੀ ਉਹ ਰਿਲੀਜ਼ ਕੀਤੀ, ਸੈਟਲਮੈਂਟ ਕੀਤੀ, ਤੁਹਾਡੇ ਤੱਕ ਉਹ ਪਹੁੰਚੀ ਨਹੀਂ ਪਰ ਤੁਹਾਡੇ ਨਾਂ ਦੇ ਉੱਤੇ, ਕਿਉਂਕਿ ਤੁਸੀਂ ਜੇ ਯੂਜ਼ਰ ਰਹੇ ਆ। ਇਹ ਸਿਰਫ ਐਗਜ਼ਾਮਪਲ ਆ, ਮੈਂ ਇਹ ਨਹੀਂ ਕਹਿ ਰਿਹਾ ਵੀ ਐਪਲ ਵਾਲੀ ਪਈ ਹੋਣੀ ਆ, ਹਾਂ ਵੀ ਇਹ ਮੈਂ ਉੱਦਾਂ ਕਹਿ ਰਿਹਾ ਵੀ ਉਹ ਫਿਰ ਤੁਸੀਂ ਏਦਾਂ ਸਰਚ ਕਰ ਸਕਦੇ ਆ ਵੀ ਜਿਹੜੀ ਤੁਹਾਨੂੰ ਨਹੀਂ ਪਹੁੰਚੀ ਹੋਈ ਹੋ ਸਕਦੀ ਪਰ ਤੁਹਾਨੂੰ ਜਿਹੜੀ ਉਹ ਮਿਲੀ ਹੋਵੇ। ਸੋ ਅਨਕਲੇਮਡ ਪ੍ਰਾਪਰਟੀ ਨੂੰ ਤੁਸੀਂ ਜਿਹੜਾ ਉਹ ਕਲੇਮ ਕਰ ਸਕਦੇ ਹੈਗੇ ਆ। ਪਰ ਇਹ ਵੀ ਕਲੇਮ ਕਰਨ ਦੇ ਲਈ ਫਿਰ ਨੋਟਰੀ ਵਗੈਰਾ ਜਿਹੜੀ ਉਹ ਜ਼ਰੂਰ ਕਰਾਉਣੀ ਪੈਂਦੀ ਆ, ਡਿਪੈਂਡ ਕਰਦਾ ਫਿਰ ਕਿੰਨੇ ਕੁ ਮਨੀ ਜਿਹੜੀ ਉਹ ਤੁਹਾਨੂੰ ਲੱਭਦੀ ਆ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰੀਏ,
ਕੁਛ ਮਹੀਨੇ ਪਹਿਲਾਂ ਜਿਹੜੀ ਇੱਕ ਡਾਕਟਰ ਜਿਹੜਾ ਸਦਰਨ ਕੈਲੀਫੋਰਨੀਆ ਦਾ ਭਾਰਤੀ ਮੂਲ ਦਾ ਧਰਮੇਸ਼ ਪਟੇਲ ਨਾਂ ਦਾ ਜਿਹੜਾ ਡਾਕਟਰ ਆ, ਉਸਨੇ ਆਪਣੀ ਟੈਸਲਾ ਗੱਡੀ ਪਰਿਵਾਰ ਸਮੇਤ ਬੱਚਿਆਂ ਤੇ ਆਪਣੀ ਘਰਵਾਲੀ ਸਮੇਤ ਜੀ, ਇੱਕ ਕਲਿਫ ਤੋਂ ਹੇਠਾਂ ਸਮੁੰਦਰ ਵੱਲ ਨੂੰ ਸੁੱਟ ਦਿੱਤੀ ਸੁੱਟ ਸੀ। ਪਰ ਰੱਬ ਨੂੰ ਜੋ ਮਨਜ਼ੂਰ ਸੀ, ਬਚਾਅ ਹੋ ਗਿਆ ਸੀ ਸਾਰਿਆਂ ਦਾ। ਜਿਹੜੇ ਫਾਇਰ ਫਾਈਟਰ ਫਸਟ ਰਿਸਪੌਂਡਰਸ ਨੇ, ਉਹਨਾਂ ਸਾਰਿਆਂ ਨੂੰ ਉਸ ਦੇ ਵਿੱਚੋਂ ਸੁਰੱਖਿਅਤ ਕੱਢ ਲਿਆ ਸੀਗਾ। ਬਾਅਦ ਦੇ ਵਿੱਚ ਇਸ ਦੇ ਹੁਣ ਕਹਿੰਦੇ ਦਿਮਾਗ ਦਾ ਐਨਾਲਿਸਿਸ ਕੀਤਾ ਗਿਆ ਆ। ਕੈਲੀਫੋਰਨੀਆ ਦਾ ਖੁਦ ਡਾਕਟਰ ਕਹਿੰਦੇ ਡਿਲੂਜਨਸ ਤੋਂ ਦਿਮਾਗੀ ਤੌਰ ਤੇ ਇਹ ਪਰੇਸ਼ਾਨ ਸੀ, ਜਿਸ ਕਰਕੇ ਇਸ ਨੇ ਆਪਣੀ ਜਿਹੜੀ ਗੱਡੀ ਆ ਉਹ ਕਲਿਫ ਤੋਂ ਹੇਠਾਂ ਜਿਹੜੀ ਆ ਖਾਈ ਦੇ ਵਿੱਚ ਸੁੱਟ ਦਿੱਤੀ ਸੀ। ਫੈਮਿਲੀ ਉਦੋਂ ਉਸ ਟਾਈਮ ਨਾਲ ਸੀ। ਇਸ ਦੇ ਉੱਤੇ ਦੋਸ਼ ਲੱਗੇ ਸੀ ਵੀ ਆਪਣੇ ਪਰਿਵਾਰ ਨੂੰ ਮਾਰਨਾ ਚਾਹੁੰਦਾ ਸੀ। ਇਹ 2023 ਦੇ ਵਿੱਚ ਇਹ ਘਟਨਾ ਵਾਪਰੀ ਸੀ। 43 ਸਾਲਾ ਰੇਡੀਓਲੋਜਿਸਟ ਪੈਸਾਡੀਨਾ ਦਾ ਰਹਿਣ ਵਾਲਾ ਧਰਮੇਸ਼ ਪਟੇਲ ਇਸ ਦੇ ਉੱਤੇ ਜਿਹੜੇ ਚਾਰजेस ਆ ਆਪਣੇ ਹੀ ਪਰਿਵਾਰ ਦੇ ਜੀਆਂ ਨੂੰ, ਜਿਨ੍ਹਾਂ 'ਚ 2 ਬੱਚੇ ਵੀ ਸ਼ਾਮਲ ਆ, ਉਹ ਮਾਰਨ ਦੇ ਇਸ ਉੱਤੇ ਲੱਗੇ ਆ। ਪਟੇਲ ਦੇ ਡਿਲੂਜਨ ਕਹਿੰਦੇ ਵੀ ਯੂਕਰੇਨ ਦੀ ਵਾਰ ਦੇ ਨਾਲ ਤੇ ਮੁਲਕ ਭਰ ਦੇ ਵਿੱਚ ਜਿਹੜਾ ਫੈਂਟਨਲ ਕ੍ਰਾਈਸਿਸ ਜੋ ਵੱਧ ਰਿਹਾ ਆ, ਉਸ ਕਰਕੇ ਵਧੇ ਆ। ਉਹ ਸਾਈਕੋਲੋਜਿਸਟ ਨੇ ਜਿਸ ਨੇ ਇਸ ਦਾ ਨਿਰੀਖਣ ਕੀਤਾ ਆ, ਉਹ ਕਹਿੰਦਾ ਵੀ ਉਹਨੂੰ ਇਹ ਡਰ ਸੀ ਵੀ ਉਹਦੇ ਨਿਆਣਿਆਂ ਨੂੰ ਕਿਡਨੈਪ ਕਰ ਲਿਆ ਜਾਊਗਾ, ਜੀ, ਮੋਲੈਸਟ ਕੀਤਾ ਜਾਊਗਾ ਤੇ ਸਮਹਾਉ ਉਹ ਜਿਹੜਾ ਜੈਫਰੀ ਐਪਸਟੀਨ ਦਾ ਕਾਂਡ ਸਾਹਮਣੇ ਆਇਆ ਸੀ, ਵੈਲਦੀ ਫਾਈਨੈਂਸਰ ਜਿਸ ਦਾ ਸੈਕਸ ਟ੍ਰੈਫਿਕਿੰਗ ਰਿੰਗ ਸੀਗਾ, ਉਹਨੂੰ ਡਰ ਸੀ ਵੀ ਉਹਦੇ ਨਿਆਣਿਆਂ ਨੂੰ ਉਸ ਦੇ ਵਿੱਚ ਧੱਕ ਦਿੱਤਾ ਜਾਵੇਗਾ। ਸੋ ਕਹਿੰਦੇ ਵੀ ਉਸਨੇ ਟੈਸਟੀਫਾਈ ਜਿਹੜਾ ਉਹ ਕੀਤਾ ਹੈ, ਗੁੱਡ ਕੈਂਡੀਡੇਟ ਸੀਗਾ ਮੈਂਟਲ ਹੈਲਥ ਡਾਇਵਰਜਨ ਪ੍ਰੋਗਰਾਮ ਦੇ ਲਈ। ਤੇ ਪਰ ਇਹ ਚੀਜ਼ਾਂ ਉਸ ਦੇ ਮਨ ਦੇ ਵਿੱਚ ਆਉਣ ਕਰਕੇ ਪਰਿਵਾਰ ਨੂੰ ਉਹ ਘੁਮਾਉਣ ਫਿਰਾਉਣ ਦੇ ਬਹਾਨੇ ਉਸ ਕਲਿਫ ਦੇ ਉੱਤੇ ਲੈ ਕੇ ਉਸਨੇ ਗੱਡੀ ਜਿਹੜੀ ਉਹ ਹੇਠਾਂ ਸੁੱਟ ਦਿੱਤੀ ਸੀਗੀ। ਸੋ ਕਹਿੰਦੇ ਵੀ ਉਸ ਉੱਤੇ 18 ਟੈਸਟ ਜਿਹੜੇ ਆ ਉਹ ਵੱਖ-ਵੱਖ ਕੀਤੇ ਗਏ ਤੇ ਉਸਦੇ ਭੈਣ ਭਰਾ ਦੇ ਨਾਲ ਵੀ ਜਿਹੜੀ ਉਹ ਗੱਲਬਾਤ ਕਰਨ ਤੋਂ ਬਾਅਦ 'ਚ ਇਹ ਕਨਫਰਮ ਹੋਇਆ ਵੀ ਇਹ ਕਾਫੀ ਡਿਲੂਜਨਲ ਸੀ। ਦਿਮਾਗ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬਣਾਈ ਬੈਠਾ ਸੀ। ਉਸ ਟਾਈਮ ਇਸ ਦੀ ਜਿਹੜੀ ਕਾਰ ਆ 250 ਫੁੱਟ ਉੱਚੀ ਜਿਹੜੀ ਰੋਡ ਤੋਂ ਉਹਨੇ ਕਲਿਫ ਦੇ ਵਿੱਚ ਖਾਈ ਦੇ ਵਿੱਚ ਸਿੱਟ ਦਿੱਤੀ ਸੀ। ਪਰ ਜਿਹੜਾ ਉਹ ਬਚਾਅ ਜ਼ਰੂਰ ਹੋ ਗਿਆ ਸੀ। ਉਹਦੀ 7 ਸਾਲਾ ਦੀ ਇੱਕ ਜਿਹੜੀ ਬੱਚੀ ਸੀ ਤੇ 4 ਸਾਲਾਂ ਦਾ ਮੁੰਡਾ ਸੀਗਾ, ਉਸ ਨੂੰ ਉਸ ਦੇ ਵਿੱਚੋਂ ਕੱਢ ਲਿਆ ਗਿਆ ਸੀ। ਨਾਲ ਪਟੇਲ ਦੀ ਜਿਹੜੀ ਉਹ ਘਰਵਾਲੀ ਸੀ ਤੇ ਹੁਣ 3 ਕਾਊਂਟ ਫਸਟ ਡਿਗਰੀ ਅਟੈਂਪਟਡ ਮਰਡਰ ਦੇ ਇਸ ਉੱਤੇ ਲਾਏ ਗਏ ਆ। ਹੁਣ ਇਹ ਪਤਾ ਨਹੀਂ ਦਿਮਾਗੀ ਤੌਰ ਦੇ ਉੱਤੇ ਠੀਕ ਰਹੂਗਾ ਕਿ ਨਹੀਂ ਟਰਾਇਲ ਫੇਸ ਕਰਨ ਦੇ ਲਈ, ਪਰ ਇਹਨੂੰ ਪਤਾ ਸੀਗਾ ਇਹਨੇ ਜਾਣਬੁੱਝ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਸੋਚੀ ਸਮਝੀ ਸਾਜ਼ਿਸ਼ ਤਹਿਤ, ਇਸ ਕਰਕੇ ਇਸ ਦੇ ਉੱਤੇ ਫਸਟ ਡਿਗਰੀ ਮਰਡਰ ਚਾਰजेस ਲਗਾਏ ਗਏ ਨੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੀ ਮਹਿੰਗਾਈ ਦੀ। ਕੈਲੀਫੋਰਨੀਆ ਆਪਣੀ ਮਹਿੰਗਾਈ ਕਰਕੇ ਪਹਿਲਾਂ ਹੀ ਕੈਲੀਫੋਰਨੀਅਨਸ ਜਿਹੜੇ ਨੇ ਉਹ ਦੁਖੀ ਹੋਏ ਪਏ ਨੇ, ਸਤਾਏ ਪਏ ਨੇ ਕੈਲੀਫੋਰਨੀਆ ਦੇ ਲੋਕ। ਹੁਣ ਜਿਹੜਾ ਤਾਜ਼ਾ ਨੋਟਿਸ ਆਇਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਟੈਕਸ ਤੇ ਫੀ ਐਡਮਿਨਿਸਟ੍ਰੇਸ਼ਨ ਵੱਲੋਂ, ਉਹਨਾਂ ਦੇ ਮੁਤਾਬਕ ਹੁਣ ਜੁਲਾਈ ਦੇ ਸ਼ੁਰੂ ਹੁੰਦੇ ਹੀ 2 ਸੈਂਟ ਜਿਹੜੇ ਨੇ ਉਹ ਗੈਸ ਟੈਕਸ ਦੇ ਵਿੱਚ ਹੋਰ ਇਨਕਰੀਜ਼ ਹੋ ਜਾਊਗਾ। ਤੇ ਇਸ ਤੋਂ ਬਾਅਦ ਜਿਹੜੇ ਕੈਲੀਫੋਰਨੀਆ ਦੇ ਵਿੱਚ ਕਰੰਟ ਜਿਹੜਾ ਆਪਾਂ ਗੈਸੋਲਾਈਨ ਟੈਕਸ ਆ ਉਹ 57.9 ਸੈਂਟ ਹੈ 1 ਗੈਲਨ ਦੇ ਉੱਤੇ, ਤੇ ਇਹ ਇਨਕਰੀਜ਼ ਹੋ ਕੇ 59.6 ਸੈਂਟ ਹੋ ਜਾਣਾ 1 ਗੈਲਨ ਦੇ ਉੱਤੇ ਜੁਲਾਈ ਮਹੀਨੇ ਦੇ ਵਿੱਚ। ਡੀਜ਼ਲ ਦੀ ਜੇ ਗੱਲ ਕਰੀਏ ਤਾਂ ਪ੍ਰਾਈਸ ਹੋ ਜਾਣਾ ਇਸ ਟਾਈਮ 44.1 ਸੈਂਟ ਹੈ 1 ਗੈਲਨ ਦੇ ਉੱਤੇ, ਤੇ ਇਹ ਹੋ ਜਾਣਾ 45.4 ਸੈਂਟਸ ਨਾ ਕਿ ਪਰਸੈਂਟ ਗੈਲਨ ਦੇ ਉੱਤੇ। ਹੁਣ ਦੱਸਿਆ ਜਾ ਰਿਹਾ ਕਿ ਜਿਹੜੀ ਐਵਰੇਜ ਕਾਸਟ ਤੇ ਹੈਗੀ ਹੈ ਗੈਸ ਦੀ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ 5.40 ਹੈਗੀ ਹੈ ਡਾਲਰ 1 ਗੈਲਨ ਦੇ ਉੱਤੇ, ਤੇ ਜਿਹੜੀ ਕਿ ਨੈਸ਼ਨਲ ਐਵਰੇਜ 3.66 ਦੇ ਨਾਲੋਂ ਕਾਫੀ ਜ਼ਿਆਦਾ ਹੈ। ਜਿਹੜੀ ਨੈਸ਼ਨਲ ਜਿਹੜੀ ਐਵਰੇਜ ਆ ਉਹ ਹੈ 3.66 ਜਿਹੜਾ ਡਾਲਰ ਹੈ 1 ਗੈਲਨ ਪੈਂਦਾ ਜਿਹੜੇ ਅਮਰੀਕਾ ਭਰ ਦੇ ਵਿੱਚ, ਤੇ ਕੈਲੀਫੋਰਨੀਆ ਵਾਲੇ ਪੇ ਕਰ ਰਹੇ ਨੇ 1 ਗੈਲਨ ਦੇ ਲਈ $5 ਤੋਂ ਵੀ ਜ਼ਿਆਦਾ ਦੀ $5.40 ਦੀ ਰਕਮ ਜਿਹੜੀ ਹੈ, ਜਿਹੜਾ ਡਾਟਾ ਇਹ ਵੱਲੋਂ ਰਿਲੀਜ਼ ਕੀਤਾ ਗਿਆ ਉਹਦੇ ਮੁਤਾਬਕ। ਹੁਣ ਜਿਹੜਾ ਜੇਕਰ ਪਿਛਲੇ ਅਪ੍ਰੈਲ ਮਹੀਨੇ ਤੋਂ ਆਪਾਂ ਦੇਖਿਆ ਜਾਵੇ ਤਾਂ 30 ਸੈਂਟ ਕੱਲਾ ਜਿਹੜਾ ਟੈਕਸ ਆ ਉਹੀ ਕੈਲੀਫੋਰਨੀਆ ਦੇ ਵਿੱਚ ਇਨਕਰੀਜ਼ ਹੋ ਚੁੱਕਿਆ। 30 ਸੈਂਟ ਤੁਸੀਂ ਦੇਖ ਲਓ ਕਿ ਪਿਛਲੇ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ। ਸੋ ਜਿਹੜੇ ਪਹਿਲਾਂ ਹੀ ਆਪਾਂ ਮਹਿੰਗਾਈ ਦੀ ਮਾਰ ਚੱਲ ਰਹੇ ਆ, ਜੁਲਾਈ ਮਹੀਨੇ ਦੇ ਵਿੱਚ 2 ਸੈਂਟ ਪਰ ਗੈਲਨ ਤੁਹਾਨੂੰ ਹੋਰ ਟੈਕਸ ਦੇਣਾ ਪਊਗਾ। ਜੀ, ਇਸ ਮੌਕੇ ਕਹਿੰਦੇ ਵੀ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ, ਸੋ ਇਹ ਬਹੁਤ ਧਿਆਨ ਦੇ ਨਾਲ ਸਾਰੇ ਜਣੇ ਖਬਰ ਸੁਣੋ। ਜਿਹੜਾ ਰੈਂਟਲ ਸਕੈਮ ਆ ਜੀ, ਇਹ ਸਵੀਪ ਕਰ ਰਿਹਾ ਨੇਸ਼ਨ ਨੂੰ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਮੂਵ ਹੁੰਦੇ ਆ, ਜੌਬ ਲੈਂਦੇ ਆ,
ਹਰ ਥਾਂ ਦੇ ਉੱਤੇ ਬੰਦਾ ਜਾ ਨਹੀਂ ਸਕਦਾ ਜਦੋਂ ਨਵੇਂ ਥਾਂ ਦੇ ਉੱਤੇ ਰਹਿਣਾ ਆ। ਆਨਲਾਈਨ ਬੰਦਾ ਦੇਖਦਾ ਹੈ ਵੀ ਅੱਛਾ ਆ ਰੈਂਟ ਦੇ ਲਈ ਥਾਂ ਪਈ ਆ। ਉਹਨਾਂ ਦੇ ਨਾਲ ਕਹਿੰਦੇ ਵੀ ਜਿਹੜੇ ਸਕੈਮਰਸ ਆ ਖਾਸ ਕਰਕੇ ਇਹਨਾਂ ਲੋਕਾਂ ਨੂੰ ਟਾਰਗੇਟ ਕਰ ਰਹੇ ਆ, ਜਦ ਤੁਸੀਂ ਸ਼ਾਪ ਨਹੀਂ ਕਰ ਸਕਦੇ ਆਪਣੀ ਨਵੀਂ ਪਲੇਸ ਦੇ ਲਈ ਇਨ ਪਰਸਨ ਜਾ ਕੇ। ਜੀ ਇਸ ਟਾਈਮ ਯੂਐਸ ਦੇ ਵਿੱਚ 20% ਰੈਂਟਰ, 5 ਚੋਂ 1 ਜਾਣਾ ਇਸ ਸਕੈਮ ਦਾ ਸ਼ਿਕਾਰ ਜਿਹੜਾ ਆ ਉਹ ਹੋ ਰਿਹਾ ਆ। ਤੁਸੀਂ ਆਨਲਾਈਨ ਪ੍ਰਾਪਰਟੀ ਦੀਆਂ ਫੋਟੋਆਂ ਦੇਖਦੇ ਆ, ਪ੍ਰਾਈਸ ਦੇਖਦੇ ਠੀਕ ਆ, ਲੋਕੇਸ਼ਨ ਦੇਖਦੇ ਵਧੀਆ ਆ, ਸਭ ਕੁਝ ਟੂ ਗੁੱਡ ਜਿਹੜਾ ਉਹ ਲੱਗਦਾ ਆ। ਤੁਸੀਂ ਉਹੀ ਟਿਪੀਕਲ ਪ੍ਰੋਸੈਸ ਕਰਦੇ ਆ, ਸੀਨ ਲਾਈਜ਼ ਜਿਹੜੇ ਸਾਈਨ ਕਰਦੇ ਆ ਲੀਜ਼ ਨੂੰ, ਡਿਪੋਜ਼ਿਟ ਪੇ ਕਰਦੇ ਆ, ਪਰ ਬਾਅਦ ਚ ਪਤਾ ਲੱਗਦਾ ਉਹ ਤਾਂ ਲੈਂਡਲੋਰਡ ਹੀ ਫੇਕ ਨਿਕਲਿਆ। ਤੁਸੀਂ ਮਨੀ ਵੀ ਲੂਜ਼ ਕਰ ਜਾਂਦੇ ਆ ਤੇ ਰਹਿਣ ਨੂੰ ਥਾਂ ਵੀ ਕੋਈ ਨਹੀਂ ਜਿਹੜੀ ਉਹ ਹੁੰਦੀ। ਕਹਿੰਦੇ ਖਾਸ ਕਰਕੇ ਕ੍ਰੇਗਸਲਿਸਟ, ਫੇਸਬੁੱਕ ਮਾਰਕੀਟ ਪਲੇਸ ਤੇ ਹੋਰ ਕਈ ਆਨਲਾਈਨ ਜਿਹੜੀਆਂ ਵੈਬਸਾਈਟ ਦੇ ਉੱਤੇ ਇਹ ਜਿਹੜਾ ਸਕੈਮ ਆ ਇਸ ਟਾਈਮ ਬਹੁਤ ਜ਼ਿਆਦਾ ਕਾਮਨ ਘੁੰਮ ਰਿਹਾ ਆ। ਕ੍ਰੇਗਲਿਸਟ ਪਲੇਟਫਾਰਮ ਦੇ ਉੱਤੇ ਤਾਂ ਜਿਹੜੇ ਜੋਨਾਸ ਬਾਰਡੋ CEO ਤੇ ਕੋ-ਫਾਊਂਡਰ ਹੈਗੇ ਆ ਡਵੈਲਜ਼ੀ ਦੇ, ਉਹਨਾਂ ਨੇ ਕਿਹਾ ਵੀ 95% ਲਿਸਟਿੰਗਸ ਇਸ ਟਾਈਮ ਉੱਥੇ ਫਰਾਡੂਲੈਂਟ ਸਕੈਮ ਵਾਲੀਆਂ ਜਿਹੜੀਆਂ ਉਹ ਚੱਲ ਰਹੀਆਂ ਆ। ਕਈ ਜਿਹੜੇ ਜਾਣਕਾਰ ਉਹ ਅਜਿਹੇ ਸਕੈਮ ਦਾ ਪਹਿਲਾਂ ਵੀ ਸ਼ਿਕਾਰ ਹੋ ਚੁੱਕੇ ਆ। ਸੋ ਜਦੋਂ ਤੁਸੀਂ ਕਦੀ ਵੀ ਇਦਾਂ ਰੈਂਟ ਦੇ ਲਈ ਥਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕੋਸ਼ਿਸ਼ ਕਰੋ ਇਨ ਪਰਸਨ ਜਿਹੜਾ ਆ ਉਹ ਜਾਇਆ ਜਾਵੇ। ਹਾਂ, ਉਹਨਾਂ ਦੇ ਲਈ ਬੜਾ ਮੁਸ਼ਕਲ ਹੁੰਦਾ ਹੈ ਜਿਨ੍ਹਾਂ ਨੇ ਆਊਟ ਆਫ ਸਟੇਟ ਜਾਂ ਹੋਰ ਥਾਂ ਦੇ ਉੱਤੇ ਅਜਿਹੀ ਥਾਂ ਜਿਹੜੀ ਉਹ ਲੱਭਣੀ ਹੁੰਦੀ ਆ। ਉਹਦੇ ਲਈ ਤਾਂ ਫਿਰ ਇਹੀ ਆ ਵੀ ਪਹਿਲਾਂ ਟਰਾਈਡ ਐਂਡ ਟੈਸਟਡ ਕਿਤੇ ਭਾਵੇਂ ਥੋੜਾ ਜਿਹਾ ਐਕਸਪੈਂਸਿਵ ਬੰਦਾ ਦੇਖ ਲਵੇ ਥਾਂ ਜਿਹੜੀ ਹੋਵੇ, ਫਿਰ ਬੰਦਾ ਉੱਥੇ ਇਨ ਪਰਸਨ ਜਿਹੜਾ ਉਹ ਲੱਭ ਕੇ ਜਿਹੜਾ ਉਹ ਜਾ ਸਕਦਾ। ਜਾਂ ਫਿਰ ਜੇ ਤੁਹਾਡੇ ਕੋਈ ਜਾਣਕਾਰ ਹੈਗੇ ਆ ਤਾਂ ਉਹਨਾਂ ਦੀ ਮਦਦ ਲੈ ਕੇ ਉਸ ਥਾਂ ਦੇ ਵਿੱਚ, ਉਸ ਇਲਾਕੇ 'ਚ ਜਿਹੜੀ ਉਹ ਥਾਂ ਲੱਭੀ ਜਾਵੇ। ਪਰ ਕਹਿੰਦੇ ਵੀ ਇੰਸਪੈਕਟ ਕਰਿਆ ਕਰੋ ਲੀਜ਼ ਨੂੰ ਕੇਅਰਫੁਲੀ, ਜਿੱਥੋਂ ਜਿਹੜਾ ਆ ਤੁਹਾਨੂੰ ਪਤਾ ਲੱਗੇ ਵੀ ਵਾਕਿਆ ਹੀ ਲੈਂਡਲੋਰਡ ਉਹਨਾਂ ਕੰਪਨੀਜ਼ ਦੇ ਨਾਲ ਅਫੀਲੀਏਟਡ ਵੀ ਹੈਗੇ ਆ ਜਾਂ ਨਹੀਂ, ਜਾਂ ਫਿਰ ਉਹਨਾਂ ਨੇ ਧੱਕੇ ਦੇ ਨਾਲ ਹੀ ਇਦਾਂ ਜਿਹੜੇ ਸਕੈਮ ਲਿਸਟਿੰਗਸ ਜਿਹੜੀਆਂ ਉਹ ਪਾਈਆਂ ਹੈਗੀਆਂ ਆ। ਜੀ ਬਿਲਕੁਲ। ਸੋ ਆਪਣਾ ਰਾਜਕਰਮਵੀਰ ਸਿੰਘ ਜੀ, ਖਬਰਾਂ ਦਾ ਜਿਹੜਾ ਸਮਾਂ ਜੀ ਉਹ ਵੀ ਸਮਾਪਤੀ ਵੱਲ ਹੈ ਤੇ ਜਾਂਦੇ ਆਪਾਂ ਜਿਹੜੇ ਆਪਣੇ ਸਰੋਤਿਆਂ ਨੂੰ ਕਰੰਸੀ ਰੇਟ ਜਾਂ ਜਿਹੜੀ ਮਾਰਕੀਟ ਦਾ ਜਿਹੜਾ ਹਾਲ ਦੱਸਦੇ ਜਾਈਏ ਤਾਂ ਅੱਜ ਬਹੁਤ ਮਾੜਾ ਦਿਨ ਰਿਹਾ ਮਾਰਕੀਟ ਦੇ ਲਈ। ਡਾਓ ਜੋਨ ਦੇ ਵਿੱਚ 1.5% ਦੀ ਗਿਰਾਵਟ ਹੋਈ, 570 ਪੁਆਇੰਟ ਮਾਰਕੀਟ ਡਿੱਗੀ, 37,816 ਦੇ ਉੱਤੇ ਬੰਦ ਹੋਈ। S&P ਦੇ ਵਿੱਚ 80 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 5036 ਤੇ ਬੰਦ ਹੋਇਆ। ਨੈਸਡੈਕ 300 ਤੇ 25.2% ਘਟ ਕੇ 15,658 ਦੇ ਉੱਤੇ ਬੰਦ ਹੋਈ। ਸੋਨੇ ਦਾ ਭਾਅ 2300 ਤੇ $4 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10 year yield 4.68%। ਕ੍ਰਿਪਟੋ ਕਰੰਸੀ ਚ ਬਿਟਕੋਇਨ 60,853 ਤੇ ਇਥੀਰੀਅਮ 3,023 $23 ਦੇ ਬਰਾਬਰ ਚੱਲ ਰਿਹਾ ਹੈ। ਜੀ, ਜੇਕਰ ਡਾਲਰ ਦੀ ਗੱਲ ਕਰੀਏ ਤਾਂ ਅੱਜ ਅਮਰੀਕੀ ਡਾਲਰ ਦੀ ਕੀਮਤ ਰਹੀ 83.83 ਰੁਪਏ 43 ਪੈਸੇ। ਅੱਜ ਜਿਹੜੀ ਅਮਰੀਕੀ ਡਾਲਰ ਦੀ ਭਾਰਤੀ ਕਰੰਸੀ ਦੇ ਬਰਾਬਰ ਜਿਹੜੀ ਕੀਮਤ ਰਹੀ ਹੈ। ਜੀ ਇੱਥੇ ਹੀ ਸਾਡੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।